ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਛ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਹੋਣਾ। ਮਾਨ ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ੍ਹ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹਾਂ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ,
ਉਹਨਾਂ ਦੇ ਕਿੰਨੇ ਸਾਲਾਂ ਤੋਂ 27 ਸਾਲਾਂ ਤੋਂ 28 ਸਾਲਾਂ ਤੋਂ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ। ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ? ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ। ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ, ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ।
ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ। ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ ਹੈ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ ਤੁਸੀਂ, ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ?
ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ 27 ਸਾਲਾਂ ਤੋਂ 28 ਸਾਲਾਂ ਤੋਂ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਹੈ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ, ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ, ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ,
ਪੁੱਛ ਲਓ ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਉਹ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ
जरा पढ़ के ना फिर सवाल पूछो। नहीं मैं कहा मुड़ तो चिट्ठी लिखोगे, मुड़ तो ना, प्रेशर मुड़ पाओगे, तो मैं मोर्चा कानून मोर्चा लग लिखूंगा। चुके हैं। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ। ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਕਿੰਨੇ ਸਾਲਾਂ ਤੋਂ 27 ਸਾਲਾਂ ਤੋਂ 28 ਸਾਲਾਂ ਤੋਂ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਬੰਦਾ ਬਹਾਦਰ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ
ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੀ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹਾਂ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਉਂਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ।
ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ। ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਨਾ, ਪ੍ਰੈਸ਼ਰ ਮੁੜ ਪਾਉਂਗੇ, ਤੋਂ ਮੈਂ ਮੋਰਚਾ ਕਾਹਨੂੰ ਮੋਰਚਾ ਲੱਗੇ ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ 27 ਸਾਲਾਂ ਤੋਂ 28 ਸਾਲਾਂ ਤੋਂ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ, ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ, ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ, ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ।
ਆਉਣ ਵਾਲੀ 2024 ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਛ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਉਹ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ
ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ ਤੁਸੀਂ, ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਨਾ, ਪ੍ਰੈਸ਼ਰ ਮੁੜ ਪਾਉਂਗੇ, ਤੋਂ ਮੈਂ ਮੋਰਚਾ ਕਾਹਨੂੰ ਮੋਰਚਾ ਲੱਗੇ ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਹੈ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ, ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ
ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਉਹ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ?
ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਨਾ, ਪ੍ਰੈਸ਼ਰ ਮੁੜ ਪਾਉਂਗੇ, ਤੋਂ ਮੈਂ ਮੋਰਚਾ ਕਾਹਨੂੰ ਮੋਰਚਾ ਲੱਗੇ ਲਿਖੂੰਗਾ? ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ ਪਿੱਛੇ ਸੰਗਰੂਰ
ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੀ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ
ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਨਾ, ਪ੍ਰੈਸ਼ਰ ਮੁੜ ਪਾਉਂਗੇ, ਤੋਂ ਮੈਂ ਮੋਰਚਾ ਕਾਹਨੂੰ ਮੋਰਚਾ ਲੱਗੇ ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ, ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ।
ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ।
ਹਾਂ ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ ਤੁਸੀਂ, ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਨਾ, ਪ੍ਰੈਸ਼ਰ ਮੁੜ ਪਾਉਂਗੇ, ਤੋਂ ਮੈਂ ਮੋਰਚਾ ਕਾਹਨੂੰ ਮੋਰਚਾ ਲੱਗੇ ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ? ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ
ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ
ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਉਹ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲੱਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਨਾ, ਪ੍ਰੈਸ਼ਰ ਮੁੜ ਪਾਉਂਗੇ, ਤੋਂ ਮੈਂ ਮੋਰਚਾ ਕਾਹਨੂੰ ਮੋਰਚਾ ਲੱਗੇ ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬੱਸ ਲੁੱਟੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਗਾ? ਮੈਂ ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ? ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਹਨ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਹੈ ਉਹ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ, ਬਈ
ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ, ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹਾਂ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ।
ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਉਂਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਉਹ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲੱਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਨਾ, ਪ੍ਰੈਸ਼ਰ ਮੁੜ ਪਾਉਂਗੇ, ਤੋਂ ਮੈਂ ਮੋਰਚਾ ਕਾਹਨੂੰ ਮੋਰਚਾ ਲੱਗੇ ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬੱਸ ਲੁੱਟੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ,
ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪਰੌਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ, ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ, ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ, ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ, ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀਚਾਰਜਾਂ ਕਰੀ ਜਾਂਦੇ ਹੈ, ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ, ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ
ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ, ਮੋਰਚਾ ਲੱਗਿਆ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਗਾ? ਮੈਂ ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪਰੋਲ ਕੱਟ ਕੇ ਆਇਆ ਆਪਣੇ ਘਰੇ।
ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪਰੌਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੀ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ। ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹਾਂ ਉੱਥੇ ਇੰਨੀ ਘਾਟ ਹੈ
ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਰਹੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ, ਮੋਰਚਾ ਲੱਗਿਆ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਹੈ ਉਹ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ
ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ। ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ,
ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ, ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਉਂਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਉਂਗੇ, ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ।
ਪਰ ਅਸੀਂ ਜਾ ਕੇ ਮੌਕੇ ਦੀ ਮੈਡਮ ਡੀਸੀ ਹੈ ਐਸਐਸਪੀ ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ, ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਛ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ। ਜੀ, ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ੍ਹ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ।
ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ, ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ ਹੈ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਗਾ? ਤੁਸੀਂ ਦੱਸੋ, ਕੋਈ ਹੋਊਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ? ਤੁਸੀਂ ਆਓਗੇ ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਹੈ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ।
ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ ਡੀਸੀ ਹੈ, ਐਸਐਸਪੀ ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ, ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 ਐਮਐਲਏਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ
ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ, ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ, ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਉਹ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ
ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ, ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ BJP ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ BJP ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ 'ਚ ਆਊਗੀ, ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ੍ਹ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ, ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ, ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ, ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ।
ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹਾਂ, ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਉਂਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾ ਲੈ ਕੇ ਕਿਹਾ ਤੁਸੀਂ, ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਉਂਗੇ, ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ। ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ
ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ BJP ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ BJP ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ, ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ
ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ, ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ, ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ, ਮੋਰਚਾ ਲੱਗਿਆ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਗਾ? ਮੈਂ ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ, ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ, ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ।
ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ BJP ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ BJP ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ, ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ,
ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ ਐਮਪੀ ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ ਐਸਜੀਪੀਸੀ ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? ਐਸਜੀਪੀਸੀ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ, ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ,
ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ? ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ BJP ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ BJP ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ੍ਹ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ।
ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ ਹੈ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾੜਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾੜਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲੱਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੱਢ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ SGPC ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? SGPC ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਗਾ? ਤੁਸੀਂ ਦੱਸੋ, ਕੋਈ ਹੋਊਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ, ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ,
ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਹੈ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ, ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ, ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ, ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ। ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ BJP ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ BJP ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚਾਹੂਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ, ਦੇਖ ਲਓ ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ?
ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ। ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ। ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ। ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ। ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਉਹ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ। ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ ਨਾਂ ਲੈ ਕੇ ਕਿਹਾ ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ 27 ਸਾਲਾਂ ਤੋਂ 28 ਸਾਲਾਂ ਤੋਂ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ SGPC ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? SGPC ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ? ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ।
ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ। ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਹੈ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ। ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ, ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ SSP ਪਟਿਆਲਾ ਨੂੰ ਮਿਲੇ ਆ, ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ, ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨਾ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ। ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ। ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਦਾ ਠੀਕ ਹੈ ਜੀ, ਓਕੇ ਬਸ। ਵਾਹਿਗੁਰੂ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ। ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ। ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ BJP ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ BJP ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ 'ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ੍ਹ ਲੱਗਿਆ ਯਾਰ, 2 ਦਿਨ ਹੋਏ ਆ। ਦੇਖ ਲਓ, ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ।
ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ, ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ, ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜਾਂ ਕਰੀ ਜਾਂਦੇ ਹੈ ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲਦਾਖ, ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾ ਲੈ ਕੇ ਕਿਹਾ ਤੁਸੀਂ, ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲਿਖੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ, ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ SGPC ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? SGPC ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਂਗਾ ਮੈਂ? ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ। ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ
ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ। ਇਸ 'ਚ ਸੰਗਤਾਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਾਉਣ। ਤੁਸੀਂ ਜਿਵੇਂ ਬੁੱਧੀਜੀਵ ਹੁੰਦੇ ਨਾ ਉਹੋ ਜਿਹਾ ਸਵਾਲ ਪੁੱਛੋ। ਹੁਣ ਇੱਥੇ ਐਵੇਂ ਤਾਂ ਨਹੀਂ ਬੈਠੇ ਹੋਏ। ਕੋਈ ਰੈਲੇਵੈਂਟ ਲਾਅ ਪੁਆਇੰਟ ਹੋਵੇ, ਕੋਈ ਸਟ੍ਰੈਟੇਜੀ ਦਾ ਪੁਆਇੰਟ ਹੋਵੇ, ਉਹ ਪੁੱਛੋ। ਮਾਨ ਸਾਹਿਬ ਇਸੇ ਨਾਲ ਰਿਲੇਟਡ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਜਿਹੜੇ ਕਿ ਬੇਅੰਤ ਸਿੰਘ ਕਤਲकांड ਦੇ ਵਿੱਚ ਇੱਕ ਮੁਵੱਕਿਲ ਉਹ ਇੱਕ ਦੋਸ਼ੀ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪ੍ਰੀਮੈਚੁਰ ਰਿਲੀਜ਼ ਦੀ। ਉਹ ਜਿਹੜੀ ਐਪਲੀਕੇਸ਼ਨ ਆ ਡਿਕਲਾਈਨ ਹੋਈ ਹੈ ਹਾਈ ਕੋਰਟ ਦੇ ਵਿੱਚੋਂ। ਸਰਕਾਰ ਦਾ ਤਰਕ ਇਹ ਹੈ ਕਿ ਜੇ ਇਹਨਾਂ ਲੋਕਾਂ ਨੂੰ ਆਪਾਂ ਛੱਡਦੇ ਹਾਂ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਤਾਂ ਤੁਸੀਂ ਸਰਕਾਰ ਦੀ ਇਸ ਆਰਗੂਮੈਂਟ ਨੂੰ ਜਿਹੜੀ ਕੋਰਟ 'ਚ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ? ਮੈਂ ਸਾਰਾ ਕੁਝ ਤਾਂ ਕਹਿਤਾ ਆਪਣੀ ਸਪੀਚ ਦੇ ਵਿੱਚ। ਜੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਤੇ ਸਾਰਾ ਕੁਝ ਮੈਂ ਸਾਫ਼ ਕਰਤਾ ਹੈਗਾ। ਉਸ ਮੈਟਰ ਵਾਸਤੇ ਮੈਂ ਥੋੜਾ ਸਪਸ਼ਟ ਕਰਨਾ ਚਾਹੁੰਦਾ ਵੀ ਮੈਂ ਉਸ ਮੁੱਦੇ ਨਾਲ ਜੁੜਿਆ। ਭਾਈ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਲਾਈ ਗਈ ਸੀ ਉਹਦੀ ਪੱਕੀ ਰਿਹਾਈ ਵਾਸਤੇ ਹਾਈ ਕੋਰਟ 'ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਰਿਪੋਰਟ ਮੰਗੀ ਸੀ, CID ਰਿਪੋਰਟ। ਪਰ ਉਹਨਾਂ ਨੇ ਇਹ ਕਹਿ ਕੇ ਜੇ ਗੁਰਮੀਤ ਸਿੰਘ ਪੱਕੀ ਰਿਹਾਈ ਹੁੰਦੀ ਹੈ, ਅਮਨ ਸ਼ਾਂਤੀ ਭੰਗ ਹੁੰਦੀ ਹੈ। ਪਰ ਅਸੀਂ ਜਾ ਕੇ ਮੌਕੇ ਦੀ ਮੈਡਮ DC ਹੈ, SSP ਪਟਿਆਲਾ ਨੂੰ ਮਿਲੇ ਆ। ਉਹਨਾਂ ਨੂੰ ਪੁੱਛਿਆ ਵੀ ਭਾਈ ਗੁਰਮੀਤ ਸਿੰਘ ਕਰੋਨਾ ਕਾਲ 'ਚ 7.5 ਮਹੀਨੇ ਤੇ 10 ਮਹੀਨੇ ਲਗਾਤਾਰ ਪੈਰੋਲ ਕੱਟ ਕੇ ਆਇਆ ਆਪਣੇ ਘਰੇ। ਕੋਈ ਇੱਕ ਕੰਪਲੇਂਟ ਹੈ ਉਹਦੇ ਖਿਲਾਫ? ਸਿਰਫ ਤੇ ਸਿਰਫ ਸਿੱਖਾਂ ਨਾਲ ਇੱਕ ਦੋਹਰਾ ਮਾਪਦੰਡ ਹੈ ਕਾਨੂੰਨ ਦਾ ਵੀ। ਸਿੱਖਾਂ ਵਾਸਤੇ ਹੋਰ ਕਾਨੂੰਨ ਹੈ, ਬਹੁ ਗਿਣਤੀ ਵਾਸਤੇ ਹੋਰ ਕਾਨੂੰਨ ਹੈ। ਜਿਹੜੇ ਸਾਡੇ 3 ਸਿੰਘ ਪੈਰੋਲ ਤੇ ਲਗਾਤਾਰ 2013 ਤੋਂ ਆ ਰਹੇ ਹੈ, ਉਹਨਾਂ ਦੇ ਖਿਲਾਫ ਹੀ ਇੱਕ ਵੀ ਕੰਪਲੇਂਟ ਦਿਖਾਵੇ ਸਰਕਾਰ ਬਈ ਕਦੇ ਉਹਨਾਂ ਦੀ ਛੁੱਟੀ ਦੇ ਦੌਰਾਨ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਆਈ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਰਕਾਰਾਂ ਕਰਦੀਆਂ। ਇਹ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ, ਇਹ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ। ਇਹ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਇਹ ਸਰਕਾਰਾਂ ਸਾਡੇ ਹੱਕ 'ਚ ਹੈ ਕਿ ਸਾਡੇ ਤੋਂ ਖਿਲਾਫ। ਪਰ ਜਿਹੜੀ ਨੀਤੀਆਂ ਉਹ ਸਰਕਾਰ ਦੀਆਂ ਨੇ ਉਹ ਸਾਡੇ ਖਿਲਾਫ ਹੈ। ਉਹਨਾਂ ਦਾ ਜਿਹੜਾ ਜਵਾਬ ਦਿੱਤਾ, ਪਿੱਛੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਈ ਹੈ, ਮਾਨ ਸਾਹਿਬ ਨੂੰ ਸੰਗਤਾਂ ਨੇ ਫਤਵਾ ਦਿੱਤਾ, ਉਹਨਾਂ ਨੂੰ ਨਕਾਰਿਆ। ਜਿਹੜੇ 92 MLAਆਂ ਦੀ ਸਰਕਾਰ ਬਣੀ ਸੀ ਉਹਨਾਂ ਨੂੰ 3.5 ਮਹੀਨਿਆਂ ਬਾਅਦ ਨਕਾਰਤਿਆ। ਆਉਣ ਵਾਲੀ 2024 'ਚ ਵੀ ਇਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਸਰਕਾਰਾਂ ਨੂੰ। ਕਿਉਂ ਪੰਜਾਬ ਦਾ ਸਿੱਖ ਅੱਜ ਸਮਝ ਚੁੱਕਿਆ ਵੀ ਸਰਕਾਰ ਕਿੰਨੀ ਸਾਡੀ ਵਫਾਦਾਰ ਹੈ, ਕਿੰਨੀ ਸਾਡੀ ਖਿਲਾਫ। ਕੋਈ ਚੰਗਾ ਜੇ ਸਵਾਲ ਪੁੱਛਣਾ ਯਾਰ ਪੁੱਛ ਲਓ, ਐਵੇਂ ਹੁਣ ਇਹ ਮਾਨ ਸਾਹਿਬ ਰਾਜੀਵ ਗਾਂਧੀ ਦੇ ਕਤਲਾਂ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਸਰਕਾਰ ਰਿਹਾ ਕਰ ਰਹੀ? ਮੈਂ ਪਾਰਲੀਮੈਂਟ 'ਚ ਕਹਿ ਚੁੱਕਿਆ ਜੀ, ਮੇਰੀ ਸਪੀਚ ਸੁਣ ਲਓ। ਇਹਦਾ ਜਵਾਬ ਮੈਂ ਪਾਰਲੀਮੈਂਟ 'ਚ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇ ਕੇ ਚਲੋ ਜੇ ਹੋਰ ਕੋਈ ਸਵਾਲ ਤਾਂ ਠੀਕ ਹੈ ਜੀ, ਓਕੇ ਬਸ। ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ। ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ। ਉਹਦੇ ਤੇ ਕੀ ਇਲਜ਼ਾਮ ਹੈ ਦੱਸ। ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ ਨਹੀਂ ਮੈਨੂੰ। ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ BJP ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ BJP ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਮਾਨ ਹੋਣਾ। ਸਾਹਿਬ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਮੋਰਚਾ ਚੱਲਦਾ ਨਜ਼ਰ ਆ ਰਿਹਾ, ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਹਿੰਦਾ ਹੈ ਕਿ ਅੜਿੱਕਾ ਬਣ ਰਿਹਾ ਮੋਰਚਾ। ਤੁਸੀਂ ਕਿਵੇਂ ਦੇਖਦੇ ਹੋ? ਮੋਰਚੇ ਅੜਿੱਕੇ ਬਣ ਰਹੇ ਸਰਕਾਰਾਂ ਦੇ ਰਾਜ ਵਿੱਚ? ਕਿਹੜੇ ਅੜਿੱਕੇ? ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਬਾਰਡਰ ਤੇ। ਮੋਰਚਾ ਅੜਿੱਕਾ ਥੋੜੀ ਹੁੰਦਾ, ਇਹ ਤਾਂ ਦਰਵਾਜ਼ਾ ਹੁੰਦਾ ਹੈ ਇਨਸਾਫ ਲੈਣ ਦੇ ਲਈ ਜੀ। ਇਹੋ ਜਿਹਾ ਸਵਾਲ ਨਾ ਪੁੱਛੋ ਜਿਹੜਾ ਇਹ ਤੁਸੀਂ ਐਮਬੈਰਸ ਹੋਵੋਗੇ। ਮੋਰਚੇ ਬਾਰੇ ਕੀ ਕਹੋਗੇ? ਮੋਰਚਾ ਲੱਗਿਆ ਹੋਇਆ ਲਗਾਤਾਰ ਕੌਮੀ ਇਨਸਾਫ ਮੋਰਚਾ, ਇਸ ਬਾਰੇ ਕੀ ਕਹੋਗੇ? ਅਜੇ ਤਾਂ ਕੱਲ ਲੱਗਿਆ ਯਾਰ, 2 ਦਿਨ ਹੋਏ ਆ।
ਦੇਖ ਲਓ, ਇਹ ਲੱਗਿਆ ਰਵੇ। ਸਾਡੀ ਪਾਰਟੀ ਪੂਰਾ ਸਪੋਰਟ ਕਰ ਰਹੀ ਹੈ, ਸਾਰੇ ਸਿੱਖ ਕਰ ਰਹੇ ਹੈ। ਮਾਨ ਸਾਹਿਬ ਤੁਸੀਂ ਹਵਾਰਾ ਸਾਹਿਬ ਨੂੰ ਮਿਲਣਾ ਸੀਗਾ, ਚਿੱਠੀ ਲਿਖੀ ਸੀਗੀ, ਆਖਰ ਕਿਉਂ ਨਹੀਂ ਇਜਾਜ਼ਤ ਦਿੱਤੀ ਤੁਹਾਨੂੰ ਮਿਲਣ ਦੀ? ਕਿਉਂ ਕਰਕੇ ਸਿੱਖਾਂ ਦੀ ਅਜੇ ਸਿਆਸਤ ਕਮਜ਼ੋਰ ਹੈ। ਜਿੰਨਾ ਚਿਰ ਇਹ ਸਿਆਸਤ ਜ਼ੋਰ ਨਹੀਂ ਫੜੂਗੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਕਿਸਾਨਾਂ ਨੇ ਪੂਰਾ ਸਾਲ ਮੋਰਚਾ ਲਾਇਆ ਪਰ ਪੂਰਾ ਇਨਸਾਫ ਕਿਸਾਨਾਂ ਨੂੰ ਨਹੀਂ ਮਿਲਿਆ। MSP ਨਹੀਂ ਲਾਗੂ ਕੀਤੀ। ਫਿਰ ਉਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਸ ਨੂੰ ਨਹੀਂ ਮੰਨਿਆ ਗਿਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਲ ਬਹੁਤ ਘਾਟ ਹੋਣੀ ਹੈ ਕਣਕ ਦੀ। ਤੇ ਜਿਹੜੇ ਇਹ ਕਿਸਾਨਾਂ ਦੇ ਉੱਤੇ ਲਾਠੀਚਾਰਜਾਂ ਕਰੀ ਜਾਂਦੇ ਹੈ, ਉਹਨਾਂ ਨੂੰ ਕਮਜ਼ੋਰ ਬਣਾ ਰਹੇ ਹੈ। ਯੂਕਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਪਰ ਰੂਸ ਦੇ ਜੰਗ ਕਰਕੇ ਜਿਹੜਾ ਇੰਡੀਆ ਰੂਸ ਦਾ ਹਾਮੀ ਹੈ, ਯੂਕਰੇਨ ਦੇ ਵਿੱਚ ਕਣਕ ਨਹੀਂ ਬੀਜੀ ਗਈ। ਸੋ ਜ਼ਿਮੀਂਦਾਰਾਂ ਨੂੰ ਸਾਂਭ ਕੇ ਆਪਣੀ ਕਣਕ ਹੁਣ ਵੇਚਣੀ ਹੈ, ਕਿਉਂ ਕਰਕੇ ਭਾਅ ਬਹੁਤ ਤਕੜੇ ਹੋਣਗੇ। ਜਿਹੜਾ ਅਸੀਂ ਇਲਾਕਾ ਪਾਕਿਸਤਾਨ ਦਾ ਛੱਡ ਕੇ ਆਏ ਹੈ, ਉੱਥੇ ਇੰਨੀ ਘਾਟ ਹੈ ਕਿ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ। ਮਾਨ ਸਾਹਿਬ ਪਿਛਲੀ ਤਰੀਕ ਸੀਗੀ 18 ਦਸੰਬਰ, ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ, ਚੰਡੀਗੜ੍ਹ ਕੋਰਟ ਦੇ ਵਿੱਚ ਸੀਗੀ, ਮੋਹਾਲੀ ਕੋਰਟ ਦੇ ਵਿੱਚ ਸੀਗੀ। ਹਾਲਾਂਕਿ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮੁੜ ਤੋਂ 12 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ। ਕੀ ਕਹਿਣਾ ਚਾਹੋਗੇ? ਇੱਕ ਤਰਫ ਤੁਸੀਂ MP ਵੀ ਹੈਗੇ ਹੋ, ਸਰਕਾਰ ਤੇ ਪ੍ਰੈਸ਼ਰ ਪਾਓਗੇ, ਇੱਕ ਤਰਫ ਦਿੱਲੀ ਵੀ ਕਹਿੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਸ ਨਹੀਂ ਹੈਗਾ ਜਗਤਾਰ ਸਿੰਘ ਹਵਾਰਾ ਦਾ, ਨਾਲੇ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਜਗ੍ਹਾ ਵੀ ਨਹੀਂ ਹੈਗੀ, ਤਾਂ ਸ਼ਿਫਟ ਕਰਨ ਨੂੰ ਕਹਿੰਦੀ ਹੈ। ਕੀ ਚਿੱਠੀ ਲਿਖੋਗੇ ਜਗਤਾਰ ਸਿੰਘ ਹਵਾਰਾ ਨੂੰ? ਪਹਿਲੀ ਗੱਲ ਤਾਂ ਇੱਧਰ ਮੋਹਾਲੀ ਪੇਸ਼ ਕੀਤਾ ਜਾਵੇ, ਨਾਲੇ ਉਹਦੀ ਜੇਲ੍ਹ ਵੀ ਜਿਹੜੀ ਹੈ ਸ਼ਿਫਟ ਕੀਤੀ ਜਾਵੇ। ਹਾਂ, ਤੁਸੀਂ ਕਿਹਾ ਸਿਕਿਉਰਿਟੀ ਕਰਕੇ ਹਵਾਰਾ ਸਾਹਿਬ ਨੂੰ ਪੇਸ਼ ਨਹੀਂ ਕੀਤਾ ਗਿਆ। ਮੈਂ ਮੰਨਦਾ ਇਹਨਾਂ ਕੋਲ ਸਿਕਿਉਰਿਟੀ ਤਾਂ ਹੈ ਹੀ ਨਹੀਂ ਹੈ। ਇਹ ਤਾਂ ਇੰਡੀਆ ਦੀ ਜਿਹੜੀ ਹੱਦਾਂ ਹੈਗੀਆਂ ਉਹਦੀ ਰਾਖੀ ਨਹੀਂ ਕਰ ਸਕਦੇ, ਤੇ ਫਿਰ ਹਵਾਰਾ ਸਾਹਿਬ ਦੀ ਸਿਕਿਉਰਿਟੀ ਕਿਵੇਂ ਦੇ ਸਕਦੇ ਹੈਗੇ? ਇਹਨਾਂ ਦਾ ਦਮ ਹੀ ਮੁੱਕਿਆ ਪਿਆ ਹੈ। ਚੀਨ ਲੁੱਟ ਕੇ ਲੈ ਗਈ ਹੈ ਇਹਨਾਂ ਦਾ ਸਾਰਾ ਲੱਦਾਖ। ਤੇ ਜੇ ਸਿਕਿਉਰਿਟੀ ਇਹਨਾਂ ਦੀ ਨਹੀਂ ਹੈ ਤਾਂ ਹੀ ਸਾਰੀ ਸੀਮਾ ਇਹਨਾਂ ਨੇ ਲਟਾਤੀ ਹੈ। ਤੇ ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, ਨਾਂ ਲੈ ਕੇ ਕਿਹਾ, ਤੁਸੀਂ ਮੇਰਾ ਮਤਲਬ ਜਰਾ ਪੜ੍ਹ ਕੇ ਨਾ ਫਿਰ ਸਵਾਲ ਪੁੱਛੋ। ਨਹੀਂ, ਮੈਂ ਕਿਹਾ ਮੁੜ ਤੋਂ ਚਿੱਠੀ ਲਿਖੋਗੇ, ਮੁੜ ਤੋਂ ਪ੍ਰੈਸ਼ਰ ਪਾਓਗੇ? ਮੋਰਚਾ ਲੱਗੇ ਚੁੱਕਿਆ। ਮੁੜ ਤੋਂ ਕਿਉਂ ਲੱਗੂਗਾ ਜਦੋਂ ਹੁਣ ਧਰਨਾ ਲੱਗਿਆ ਹੋਇਆ? ਜਦੋਂ ਮੈਂ ਪਾਰਲੀਮੈਂਟ 'ਚ ਪੂਰੀ ਤਰ੍ਹਾਂ ਬੋਲਤਾ, ਸਾਰੇ ਜਿਹੜੇ ਕੈਦੀ ਹੈਗੇ ਹੈ ਉਹਨਾਂ ਦੇ ਨਾਂ ਦਿੱਤੇ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ, 27 ਸਾਲਾਂ ਤੋਂ, 28 ਸਾਲਾਂ ਤੋਂ, 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗੇ ਹੈ। ਉਹ ਜਦੋਂ ਮੈਂ ਸਾਰਾ ਦੱਸਿਆ ਹੈ, ਆਈ ਥਿੰਕ ਦੈਟ ਸ਼ੁੱਡ ਬੀ ਅਨਫ ਦੈਨ। ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ ਹੈ ਫਤਿਹਗੜ੍ਹ ਸਾਹਿਬ, ਉੱਥੇ ਪ੍ਰਵਾਸੀ ਵਿਦਿਆਰਥੀਆਂ ਨੇ ਪੰਜਾਬੀ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਸਿੱਖ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਹਾਲੇ SGPC ਨੇ ਕੋਈ ਤਸੱਲੀ ਬਖਸ਼ ਐਕਸ਼ਨ ਨਹੀਂ ਲਿਆ। ਤੁਸੀਂ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ? SGPC ਦੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਰਕਾਰ ਦੀ ਵੀ ਬਣਦੀ ਹੈ। ਜੇ ਹੁੱਲੜਬਾਜ਼ੀ ਹੋਵੇ ਤੇ ਸਿਰਫ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਕਾਲਜ ਇੱਕ ਨਹੀਂ ਹੋਣਾ ਚਾਹੀਦਾ। ਜਿਹੜਾ ਚੰਡੀਗੜ੍ਹ ਦਾ ਹਵਾਈ ਅੱਡਾ ਹੈ, ਜਿੱਥੇ ਪਹਿਲੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਖੋਖਲਾ ਕਰਤਾ ਸੀ, ਇਹ ਹਵਾਈ ਅੱਡੇ ਦਾ ਨਾਂ ਬੰਦਾ ਸਿੰਘ ਬਹਾਦਰ ਹੋਣਾ ਚਾਹੀਦਾ ਹੈ, ਨਾ ਕਿ ਭਗਤ ਸਿੰਘ। ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਜਥੇਬੰਦੀ ਮੋਰਚੇ ਨੂੰ ਸਪੋਰਟ ਕਰੇਗੀ, ਭਾਈ ਅੰਮ੍ਰਿਤਪਾਲ ਵੀ ਪਹੁੰਚ ਸਕਦੇ ਨੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ ਆਉਣ ਦੇ ਲਈ? ਸਾਰੀ ਕੌਮ ਤਾਂ ਆ ਰਹੀ ਹੈ, ਇਹ ਕਿਹੜਾ ਕਹੂਗਾ ਨਹੀਂ ਆਊਗਾ? ਮੈਂ ਤੁਸੀਂ ਦੱਸੋ, ਕੋਈ ਕਹੂਗਾ? ਤੁਸੀਂ ਆਪਣੇ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਨਾਲ ਵੀ ਤੁਸੀਂ ਆਓਗੇ, ਕਿਉਂਕਿ ਅੱਜ 3-4 ਦਿਨ ਹੋ ਗਏ ਮੋਰਚਾ ਲੱਗਿਆ। ਦੇਖੋ, ਮੀਡੀਆ ਦਾ ਅਸੀਂ ਸਪਸ਼ਟ ਕਰ ਦਈਏ, ਮਾਨ ਸਾਹਿਬ ਅੱਜ ਜਿਹੜੇ ਆਏ ਹੈ ਇਸ ਕੌਮੀ ਇਨਸਾਫ ਮੋਰਚੇ ਦੇ ਹੱਕ 'ਚ ਆਏ ਹੈ।
ਇਹਨਾਂ ਨੇ ਸੰਗਤਾਂ ਨੂੰ ਸਟੇਜ ਤੋਂ ਅਪੀਲ ਵੀ ਕੀਤੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ 'ਚ ਹਿੱਸਾ ਪਾਉਣ ਵਾਸਤੇ। ਮਾਨ ਸਾਹਿਬ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਦੀ, ਕਿਉਂਕਿ ਕੌਮੀ